ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਖੁਸ਼ਵੰਤ ਸਿੰਘ ਜੀ ਉਹਨਾਂ ਦੇ ਨਾਲ ਕਿ ਇਹ ਯੂਨਾਈਟਿਡ ਨੇਸ਼ਨਸ ਨੇ ਤੇ ਵਰਲਡ ਬੈਂਕ ਨੇ ਇਹ ਉਪਰਾਲਾ ਕੀਤਾ ਫॉर द ਫਰਸਟ ਟਾਈਮ ਕਿ ਸਾਰੇ ਰਿਲੀਜਨਸ ਨੂੰ ਇਕੱਠਾ ਕਰਕੇ ਇੱਕ ਰਾਏ ਬਣਾਈ ਜਾਵੇ ਕਿ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੇਧ ਕਿਵੇਂ ਦਿੱਤੀ ਜਾ ਸਕਦੀ ਹੈ। ਉਹਦੇ ਤੇ ਡਿਬੇਟ ਹੋਵੇ, ਡਿਸਕਸ਼ਨ ਹੋਵੇ, ਸਾਰਿਆਂ ਦੀ ਰਾਏ ਲੈ ਕੇ ਇੱਕ ਪਲੇਟਫਾਰਮ ਬਣਾਇਆ ਜਾਵੇ ਜਿੱਥੇ ਸਾਰੀਆਂ ਗੱਲਾਂ ਹੋ ਸਕਣ। ਤੇ ਜਦੋਂ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਸਿੱਖਾਂ ਦਾ ਇੱਕ ਮੇਨ ਉਹ ਹੈਗਾ ਸੇਵਾ ਦਾ। ਤੇ ਸਾਡੇ ਕੋਲ ਬੈਠੇ ਨੇ ਯੂਨਾਈਟਿਡ ਸਿੱਖਸ ਦੇ ਰਿਸ਼ੀਵੰਤ ਸਿੰਘ ਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਰਿਸ਼ੀਵੰਤ ਸਿੰਘ ਜੀ, ਤੁਸੀਂ ਦੱਸੋ ਕਿ ਤੁਹਾਡੇ ਪੁਆਇੰਟ ਆਫ ਵਿਊ ਤੋਂ ਇਹਦਾ ਕੀ ਫਾਇਦਾ ਹੈਗਾ ਤੇ ਤੁਹਾਡਾ ਜਿਹੜਾ ਸੀਗਾ ਸੇਵਾ ਦਾ ਪਾਰਟ ਤੁਸੀਂ ਕਰ ਰਹੇ ਹੋ, ਹਿਊਮੈਨਿਟੇਰੀਅਨ ਏਡ ਨਾਲ ਯੂਨਾਈਟਿਡ ਸਿੱਖਸ ਦਾ ਸੰਬੰਧ ਹੈਗਾ, ਤੁਸੀਂ ਆਪਣੀ ਲਾਈਫ ਚੋਂ, ਤੁਸੀਂ ਆਪਣੇ ਮਾਈਂਡ ਤੋਂ ਇਹਨੂੰ ਕਿਵੇਂ ਦੇਖਦੇ ਹੋ? ਵੀਰ ਜੀ, ਮੈਨੂੰ ਤਾਂ ਬਹੁਤ ਜ਼ਿਆਦਾ ਪ੍ਰਾਈਡ ਇਜ਼ ਨੋਟ ਅ ਗੁੱਡ ਵਰਡ, ਆਈ ਥਿੰਕ ਬਹੁਤ ਹਿਊਮਿਲਿਟੀ ਦੇ ਨਾਲ ਮੈਂ ਬਹੁਤ ਖੁਸ਼ ਹੋਇਆ ਜਦੋਂ ਸਾਨੂੰ ਇਹ ਇਨਵਾਈਟ ਮਿਲਿਆ ਜੀ, ਕਿਉਂਕਿ ਮੈਨੂੰ ਤਾਂ ਪਹਿਲਾਂ ਯਕੀਨ ਨਹੀਂ ਸੀ ਕਿ ਸਾਡੀ ਜ਼ਿੰਦਗੀ ਵਿੱਚ ਇਹ ਕਦੇ ਹੋਏਗਾ। ਜਦੋਂ ਵੀ ਆਪਾਂ ਕੋਈ ਡਿਜ਼ਾਸਟਰਸ ਵਾਸਤੇ ਜਾਂਦੇ ਹਾਂ, ਉੱਥੇ UN ਆਪਣਾ ਕੰਮ ਕਰਦਾ ਹੁੰਦਾ ਤੇ ਆਪਾਂ ਆਪਣਾ ਕੰਮ ਕਰ ਰਹੇ ਹਾਂ। ਭਾਵੇਂ ਜੋ ਵੀ ਆਪਾਂ ਕਰ ਰਹੇ ਹਾਂ ਛੋਟੇ ਤੌਰ ਤੇ, ਪਰ ਬਹੁਤ ਮੀਨਿੰਗਫੁਲ ਦੈਟ ਮੀਨਸ ਆਪਾਂ ਉਸ ਕਮਿਊਨਿਟੀ ਤੇ ਬਹੁਤ ਵੱਡਾ ਇੰਪੈਕਟ ਕਰ ਰਹੇ ਹਾਂ। ਤੇ ਜੋ ਵੀ ਮੈਂ ਸਿੱਖਿਆ ਗੁਰਬਾਣੀ ਤੋਂ, ਸਿੱਖੀ ਤੋਂ, ਕਿ ਜਾ ਕੇ ਸੇਵਾ ਕਰੋ, ਜਾ ਕੇ ਦੂਸਰਿਆਂ ਦੀ ਸੇਵਾ ਕਰੋ। ਆਪਣੇ ਦੀ ਸੇਵਾ ਤਾਂ ਹੁਣ ਸਾਡੀ ਸੇਵਾ ਤਾਂ ਬਹੁਤ ਹੋ ਰਹੀ ਹੈ ਜੀ। ਆਪਾਂ ਲੰਗਰ ਭੁੱਖਿਆਂ ਨੂੰ ਨਹੀਂ ਖਵਾਲ ਰਹੇ, ਰੱਜਿਆਂ ਨੂੰ ਖਵਾ ਰਹੇ। ਆਪਾਂ ਸਾਰੇ ਬਹੁਤ ਰੱਜੇ ਹੋਏ ਆ। ਜਦੋਂ ਆਪਾਂ ਜਾਂਦੇ ਆਪਾਂ ਕਹਿੰਦੇ ਉਹ ਆ ਨਹੀਂ ਹੈ, ਲੰਗਰ ਵਾਸਤੇ ਕੀ ਆ, ਆ ਉਹ ਹੈ, ਨਹੀਂ ਠੀਕ ਹੈ ਮੈਂ ਬਾਹਰ ਜਾ ਕੇ ਖਾ ਲੂੰਗਾ, ਉਹ ਖਾਣਾ ਸੁੱਟਣਾ ਹੀ ਹੈ। ਪਰ ਆਪਾਂ ਜੇ ਬਾਹਰ ਜਾ ਕੇ ਨਾ ਜਿਹੜੇ ਲੋਕ ਹੈਗੇ, ਜਿਹੜੇ ਗਰੀਬ, ਜਿਨ੍ਹਾਂ ਵਾਸਤੇ ਅਸਲੀ ਲੋਕਾਂ ਵਾਸਤੇ ਗੁਰੂ ਸਾਹਿਬ ਨੇ ਲੰਗਰ ਬਣਾਇਆ ਸੀ, ਉਹਨਾਂ ਨੂੰ ਜੇ ਆਪਾਂ ਜਾ ਕੇ ਖਵਾਈਏ ਤਾਂ ਫਿਰ ਮੈਨੂੰ ਲੱਗਦਾ ਕਿ ਆਪਾਂ ਕੁਝ ਅਸਲੀ ਸੇਵਾ ਕਰ ਰਹੇ ਹਾਂ। ਨਹੀਂ ਤਾਂ ਆਪਾਂ ਉਸੇ ਚੱਕਰ ਲੈਣੇ ਦੇਣੇ ਵਿੱਚ ਕਿ ਮੇਰਾ ਪ੍ਰੋਗਰਾਮ ਹੈ ਆ ਜਾਈ ਯਾਰ, ਕਿ ਤੇਰਾ ਪ੍ਰੋਗਰਾਮ ਹੈ ਹਾਂ ਮੈਂ ਆ ਰਿਹਾ, ਆਪਾਂ ਉੱਥੇ ਫਸੇ ਹੋਏ ਸੀ। ਤੇ ਹੁਣ ਜਿਹੜਾ ਆਪਾਂ ਹੁਣ ਇਹ ਸੇਵਾ ਸ਼ੁਰੂ ਕੀਤੀ ਹੈ ਗੁਰੂ ਨਾਨਕ ਕਿਚਨ ਮਲੇਸ਼ੀਆ ਵਿੱਚ ਐਂਡ ਫਿਊ ਅਦਰ ਪਲੇਸਿਸ, ਜਿੱਥੇ ਆਪਾਂ ਲੰਗਰ ਖਵਾ ਰਹੇ ਹਾਂ ਉਸ ਗਰੀਬਾਂ ਵਾਸਤੇ ਜਿਹਨੂੰ ਕਹਿੰਦੇ ਆ ਮਲੇਸ਼ੀਆ ਵਿੱਚ ਸੰਪਾ ਮਾਸ਼ਾਰਾਕਾ। ਸੰਪਾ ਮੀਨਸ trash, garbage, okay? Masyarakat means community. So we are serving the trash and the garbage of the community, where some people say no, they cannot come to our gurdwaras, they cannot eat from our plates, they cannot sit with us because ਇਹਨਾਂ ਕੋਲ ਬਿਮਾਰੀਆਂ, ਇਹ ਗੋਲਕ ਤੋਂ ਪੈਸੇ ਚੋਰੀ ਕਰ ਲੈਣਗੇ, ਇਹ ਸਾਡੇ ਔਰਤਾਂ ਨੂੰ ਕੁਝ ਕਰ ਲੈਣਗੇ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਨਹੀਂ ਸਿਖਾਇਆ ਸੀ ਕਿ ਲੰਗਰ actually is for those people who really need it the most. And that is what we've been doing by doing these walks, you know about the Goodwill walk, ਜਿੱਥੇ ਆਪਾਂ 750 ਕਿਲੋਮੀਟਰ ਤੁਰ ਕੇ ਪੈਸੇ ਤੇ ਲੰਗਰ ਇਕੱਠਾ ਕਰਕੇ, ਫੂਡ ਇਕੱਠਾ ਕਰਕੇ, we are going out there and helping the communities who really need it. Now the way that I look at this conference that happened, the UN wali discussion and the World Bank wali conference, ਇੱਕ ਤਾਂ ਬਹੁਤ ਹਿਸਟੋਰੀਕਲ ਮੂਵਮੈਂਟ ਹੈ ਦੁਨੀਆ ਵਾਸਤੇ, ਕਿਉਂਕਿ ਜਿਹੜੇ ਨੌਨ ਫੇਥ ਬੇਸਡ ਆਰਗੇਨਾਈਜੇਸ਼ਨਸ ਹੈ, ਜਦੋਂ ਵੀ ਉਹ ਕੰਮ ਕਰਦੇ ਉਹ ਦੇਖਦੇ ਸਾਡੇ ਵੱਲ ਇੱਕ ਤਰ੍ਹਾਂ, ਜਿਸ ਤਰ੍ਹਾਂ ਕਿ ਇਹ ਤਾਂ ਆਪਣਾ ਧਰਮ ਪ੍ਰਮੋਟ ਕਰਨ ਆਏ ਆ, ਲੋਕਾਂ ਨੂੰ ਕਨਵਰਟ ਕਰਨ ਆਏ ਆ, ਆਪਣਾ ਝੰਡਾ ਲਾਉਣ ਆਏ ਆ। ਸੋ ਜਦੋਂ ਵੀ ਨੌਨ ਫੇਥ ਬੇਸਡ ਆਰਗੇਨਾਈਜੇਸ਼ਨਸ ਲੁੱਕ ਐਟ ਦਿਸ ਲਾਈਕ ਦ ਬਿਗ UN bodies and all, that is what they think and feel. For them, ਉਹਨਾਂ ਵਾਸਤੇ ਕਿ ਉਹਨਾਂ ਨੇ ਇਹ ਕਾਨਫਰੰਸ ਬੁਲਾਇਆ ਤੇ ਸਾਰਿਆਂ ਨੂੰ ਬੁਲਾਇਆ ਤੇ ਗੱਲਬਾਤ ਕੀਤੀ ਬਹੁਤ ਓਨੈਸਟਲੀ ਤੇ ਓਪਨਲੀ, ਸਾਨੂੰ ਕਿਹਾ ਕਿ ਇਹ ਸੇਫ ਸਪੇਸ ਆ, ਤੁਸੀਂ ਓਪਨਲੀ ਗੱਲ ਕਰ ਸਕਦੇ ਕਿ ਤੁਹਾਡੇ ਪ੍ਰੋਬਲਮਸ ਕੀ ਹੈ, ਆਪਾਂ ਤੁਹਾਨੂੰ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਐਂਡ that is an amazing thing for us. We are United Sikhs is a small organization, ਹਾਂਜੀ, but ਆਪਾਂ ਬਹੁਤ ਵੱਡਾ ਕੰਮ ਕਰ ਚੁੱਕੇ ਹਾਂ। ਆਚੇ ਸੁਨਾਮੀ, ਸ਼੍ਰੀਲੰਕਾ, ਮਿਆਂਮਾਰ, Philippines and so many other, Haiti, and I can go on and on about the examples. I'm not here for that. But what I feel is that they have given us an opportunity to tell them what are our problems. ਜਦੋਂ ਵੀ ਤੁਸੀਂ ਦੇਖੋ ਇੱਕ ਹਿਊਮੈਨਿਟੇਰੀਅਨ ਏਡ ਆਰਗੇਨਾਈਜੇਸ਼ਨ ਹੁੰਦੀ ਹੈ, ਉਹ ਕਹਿੰਦੇ ਆ ਕਿ ਆਪਾਂ ਅਕਾਊਂਟੇਬਲ ਨਹੀਂ ਹੈ that is why it's very difficult for international bodies to work with religious bodies.
ਜੀ। ਕਿਉਂਕਿ ਸਾਡੇ ਅਕਾਊਂਟਸ ਨਹੀਂ ਚੰਗੀ ਤਰ੍ਹਾਂ, ਸਾਨੂੰ ਪੈਸੇ ਤਾਂ ਗੁਰਦੁਆਰਿਆਂ ਤੋਂ ਮਿਲਦੇ ਆ, ਚਰਚਾਂ ਤੋਂ ਮਿਲਦੇ ਆ, ਮੌਸਕਾਂ ਤੋਂ ਮਿਲਦੇ, ਨਾਰਮਲ ਰਿਲੀਜੀਅਸ ਬਾਡੀਜ਼। ਸੋ ਵੀ ਡੋਨਟ ਹੈਵ ਟੂ ਆਨਸਰ ਟੂ ਦ ਪੀਪਲ। ਪਰ ਜੋ ਅੱਜ ਹੋ ਰਿਹਾ, everything has turned into social media. Social media, you are judge, jury, executioner, everything on social media. जी. People can write you off whether they want to donate to you anymore after this or not, depending on how you did your mission, where you spent your money, and why you spent your money there. And ਜੇ ਤੁਸੀਂ ਦੇਖੋ ਜਿਹੜੇ ਵੱਡੇ ਆਰਗੇਨਾਈਜੇਸ਼ਨ, ਉਹਨਾਂ ਨੂੰ ਤੁਸੀਂ $1 ਦਿਓ, you'll be lucky if 30-40 cents actually goes in. But humanitarian aid organizations like United Sikhs, we are very small. Sometimes more than 80% goes into the disaster. That means साडी admin बहुत थोड़ी है, क्योंकि we don't pay big salaries and all. We are mostly doing seva. So that is the message that I was telling them, that it is very difficult for a small organization like us to grow when our donors from the gurdwaras actually expect, if we give you $1, we want you to put in $1. ਤੁਸੀਂ ਸੇਵਾ ਕਰੇ, ਤੁਹਾਡੇ ਆਪਣੇ ਪੈਸੇ ਕੱਢ ਕੇ ਟਿਕਟ ਲੈ ਕੇ ਉੱਥੇ ਜਾਓ ਜੇ ਸੇਵਾ ਕਰਨੀ ਹੈ। ਇਸ ਪੈਸਿਆਂ ਤੋਂ ਤੁਸੀਂ ਤੁਹਾਡੀ ਟਿਕਟ ਵੀ ਨਹੀਂ ਖਰੀਦ ਸਕਦੇ, ਤੁਸੀਂ ਆ ਵੀ ਨਹੀਂ ਕਰ ਸਕਦੇ, ਉਹ ਵੀ ਨਹੀਂ ਕਰ ਸਕਦੇ। ਸੋ ਜਿਨ੍ਹਾਂ ਨੇ ਸੇਵਾ ਕਰਨੀ ਹੈ, ਉਹਨਾਂ ਨੇ ਸਾਰਾ ਟਾਈਮ ਆਪਣਾ ਲਗਾਉਣਾ ਉਹ ਸੇਵਾ ਕਰਨ ਵਾਸਤੇ। ਉਹਨਾਂ ਕੋਲ ਟਾਈਮ ਨਹੀਂ ਹੋਣਾ to go and earn the money, to go and pay for the ticket, to go there and do seva on top of that. So what we are asking from them, if you recognize, ਜੇ ਤੁਹਾਨੂੰ ਲੱਗਦਾ ਆ ਕਿ ਇਹ ਜਿਹੜੇ faith based organizations ਆ, they are making a difference, ਇਹ ਕੁਝ ਫਰਕ ਕਰ ਰਹੇ ਆ, please help us to grow. The only way we can grow is if we can get funding, because we are very accountable to our donors, and our donors in the gurdwaras, in the churches, in the mosques, now they want to see every single dollar going in there. That is the change that is happening now. Over the last 5 years, everything that happens goes on social media. ਜਿਸ ਤਰ੍ਹਾਂ ਆਪਾਂ ਪ੍ਰਮੋਟ ਕਰਦੇ ਨਾ, ਫਿਰ ਆਪਾਂ ਕਲੈਕਸ਼ਨਸ ਕਲੈਕਟ ਕਰ ਰਹੇ ਹਾਂ ਕਿ ਹੁਣ ਆਪਾਂ ਨੇਪਾਲ ਵਾਸਤੇ ਕਰ ਰਹੇ ਹਾਂ। ਪਲੀਜ਼ ਰੀਅਲੀ ਓਨੈਸਟਲੀ ਆਪਾਂ ਨੇਪਾਲ ਵਾਸਤੇ ਬਹੁਤ ਕੁਝ ਕਰ ਰਹੇ ਹਾਂ। ਉੱਥੇ ਕਿਹੜੇ ਰਿਲੀਫ ਐਫਰਟਸ ਇਸ ਟਾਈਮ ਚੱਲ ਰਹੇ ਆ? ਪਹਿਲਾਂ ਤਾਂ ਟੈਂਪਰਰੀ ਸ਼ੈਲਟਰਸ, ਖਾਣਾ ਦੇਣਾ। ਇੱਕ ਸਟੋਰੀ ਹੈ ਇੱਕ ਲੇਡੀ ਬਾਰੇ, 47 ਆਕਸੀਜਨ ਸੈਚੂਰੇਸ਼ਨ ਸੀ, ਉਹਨੂੰ ਪਹਾੜ ਤੋਂ ਚੱਕ ਕੇ ਲਿਆਉਣਾ 5-6-7 ਆਵਰਸ ਚੱਕ ਕੇ ਉਹਨੂੰ 2 ਹਫ਼ਤੇ ਹਸਪਤਾਲ ਵਿੱਚ ਪਾਇਆ, ਕਿਉਂਕਿ ਉੱਥੇ ਤਾਂ ਹਸਪਤਾਲ ਹੈ ਹੀ ਨਹੀਂ। Okay, so there's some places ਜਿੱਥੇ ਹਸਪਤਾਲ ਨਹੀਂ ਹੁੰਦੇ, ਪਹਾੜੀਆਂ ਵਿੱਚ ਹਸਪਤਾਲ ਕਿਸ ਤਰ੍ਹਾਂ ਹੋ ਸਕਦੇ ਆ? So these are ਜਿਹੜੇ ਗਰੀਬ ਜਿਨ੍ਹਾਂ ਨੂੰ ਸੱਚੀ ਲੋੜ ਹੈ, ਉਹਨਾਂ ਦੀ ਆਪਾਂ ਮਦਦ ਕਰ ਰਹੇ ਹਾਂ। ਕਈ ਆਰਗੇਨਾਈਜੇਸ਼ਨਸ ਉੱਥੇ ਜਾਂਦੇ ਆ ਜਿੱਥੇ ਬਹੁਤ ਸਾਰੇ ਕੈਮਰਾਸ ਹੁੰਦੇ ਆ, ਜਿੱਥੇ ਸਿਟੀਜ਼ ਵਿੱਚ, ਫਿਰ ਉਹ ਦਿਖਾਉਂਦੇ ਕਿ ਆਪਾਂ ਇਹ ਕੀਤਾ, ਆਪਾਂ ਉਹ ਕੀਤਾ। ਆਪਾਂ ਉੱਥੇ ਜਾਂਦੇ ਜਿੱਥੇ ਕੋਈ ਨਹੀਂ ਹੁੰਦਾ। So nobody there to actually see the work we're doing. Akal Purkh knows the work we're doing, and we're trying our best. So we need those funds so that we can keep doing more and grow and get ready for bigger disasters, because ਤੁਹਾਨੂੰ ਵੀ ਪਤਾ ਜੋ ਹੋ ਰਿਹਾ ਅੱਜ ਕੱਲ ਇੱਕ ਟ੍ਰੈਂਡ ਹੈ ਜੀ, ਡਿਜ਼ਾਸਟਰਸ ਜ਼ਿਆਦੇ ਤੇ ਜ਼ਿਆਦੇ ਤੇ ਜ਼ਿਆਦੇ ਹੋ ਰਹੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਸਾਰਿਆਂ ਨੂੰ ਪਤਾ ਹੈ, ਤੁਸੀਂ ਦੇਖ ਰਹੇ ਹੋ ਕੀ ਹੋ ਰਿਹਾ। ਤੇ ਯੂਨਾਈਟਿਡ ਨੇਸ਼ਨਸ ਨੇ ਇਹਦੇ ਤੇ ਕੋਈ ਉਹਨਾਂ ਨੇ ਪੁੱਛਿਆ ਕਿ ਸਿੱਖ ਮਾਡਲ ਆਫ ਹਿਊਮੈਨਿਟੇਰੀਅਨ ਰਿਲੀਫ ਕੀ ਹੈ, ਹਾਊ ਡੂ ਦ ਸਿੱਖਸ ਹੈਲਪ to alleviate poverty, ਗਰੀਬੀ ਕਿਸ ਤਰ੍ਹਾਂ ਦੂਰ ਕਰਦੇ। ਮੈਂ ਤਾਂ ਬਹੁਤ ਸਿੰਪਲ ਐਗਜ਼ਾਮਪਲ ਦਿੱਤਾ, ਮੈਂ ਕਿਹਾ ਸਾਡੇ about 60,000 ਗੁਰਦੁਆਰੇ ਆ ਇੰਡੀਆ ਵਿੱਚ alone, okay, and thousands outside. Every ਗੁਰਦੁਆਰਾ is a humanitarian center, ਕਿਉਂਕਿ ਤੁਸੀਂ ਨੇਪਾਲ ਵਿੱਚ ਦੇਖੋ, ਕਸ਼ਮੀਰ ਵਿੱਚ ਦੇਖੋ। ਕਸ਼ਮੀਰ ਵਿੱਚ ਜਿਹੜੇ ਮੁਸਲਮਾਨ ਸੀ, ਉਹਨਾਂ ਤੋਂ ਆਪਾਂ ਸੁਣਿਆ ਕਿ ਸਾਨੂੰ ਯਕੀਨ ਨਹੀਂ ਸੀ ਕਿ ਆਪਾਂ ਗੁਰਦੁਆਰੇ ਵਿੱਚ ਜਾ ਵੀ ਸਕਦੇ ਹਾਂ। ਇਹ ਸਿੱਖਾਂ ਨੇ ਦਰਬਾਰ ਸਾਹਿਬ ਖੋਲ ਕੇ ਸਾਨੂੰ ਵਿੱਚ ਰਹਿਣ ਦਿੱਤਾ ਕਿ ਸਾਨੂੰ they were shocked when we went to Aceh. The Muslims were shocked. ਆਪਾਂ ਅਲ ਕੁਰਾਨ ਲੈ ਕੇ ਗਏ, prayer mats and skull caps ਲੈ ਕੇ ਗਏ, ਕਹਿੰਦੇ ਸਾਡੇ ਆਪਣੇ ਮੁਸਲਮਾਨਾਂ ਨੇ ਇਹ ਨਹੀਂ ਲਿਆਂਦਾ, ਤੁਸੀਂ ਕਿਸ ਤਰ੍ਹਾਂ ਦੇ ਲੋਕ ਹੋ, ਤੁਸੀਂ ਕਿਸ ਤਰ੍ਹਾਂ ਇਹ ਕੀਤਾ। ਜਦੋਂ ਆਪਾਂ ਫਿਲੀਪੀਨਸ ਵਿੱਚ ਗਏ, ਉਹ ਜਿਹੜੇ ਕ੍ਰਿਸਚੀਅਨ ਸੀ ਉੱਥੇ, ਉਹ ਹੈਰਾਨ ਰਹਿ ਗਏ ਕਿ ਪਹਿਲਾਂ ਆਪਾਂ ਉਹਨਾਂ ਦਾ ਚਰਚ ਬਣਾ ਕੇ ਦਿੱਤਾ, ਚਰਚ ਤੋਂ ਲੰਗਰ ਸ਼ੁਰੂ ਕੀਤਾ, ਤੇ ਲੰਗਰ ਕਿੰਨੇ ਮਹੀਨਿਆਂ ਵਾਸਤੇ, ਕਿੰਨੇ ਹਜ਼ਾਰਾਂ ਵਾਸਤੇ ਆਪਾਂ ਲੰਗਰ ਖਵਾਇਆ। ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਬਣਵਾਏ, ਤੇ ਉਹ ਕਹਿੰਦੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ, ਕਿਉਂਕਿ ਜੋ ਮੈਂ UN ਨੂੰ ਦੱਸ ਰਿਹਾ ਸੀ ਕਿ ਦ ਸਿੱਖ ਮਾਡਲ ਇਜ਼ ਸਮਥਿੰਗ ਵੀ ਕੈਨ ਫੋਲੋ। ਜੀ ਵੀਰ ਜੀ ਦੇ ਗਾਈਡੈਂਸ ਦੇ ਨਾਲ, ਵੀਰ ਜੀ ਨੂੰ ਬਹੁਤ ਸਾਰਾ ਨੌਲੇਜ ਹੈ ਗੁਰਬਾਣੀ ਤੇ, ਆਪਾਂ ਜੇ ਉਹ ਐਗਜ਼ਾਮਪਲਸ ਲੈ ਸਕਦੇ ਕਿ ਜੋ ਆਪਾਂ ਕਰ ਰਹੇ ਹਾਂ ਗੁਰਬਾਣੀ ਤੋਂ ਕੀ ਉਹ ਪ੍ਰਿੰਸੀਪਲਸ ਹੈ, and on that basis if we can come up with a guideline and let the United Nations and all the religions look at the Sikh perspective, which I believe is the biggest
secular religion in the world. Secular ਦਾ ਮਤਲਬ ਸਾਰੇ ਕਹਿੰਦੇ ਕਿ secular means non religious ਨਾ ਜੀ ਬਟ ਉਹ ਐਗਜ਼ਾਮਪਲ ਮੈਂ ਦਿੱਤਾ ਕਿ ਸਿੱਖ ਰਿਲੀਜਨ ਇਜ਼ ਦ ਮੋਸਟ ਸੈਕੂਲਰ ਰਿਲੀਜਨ ਇਨ ਦ ਵਰਲਡ ਕਿ ਸਾਰੇ ਨੂੰ ਸਾਡਾ ਕੰਮ ਆ ਦੂਸਰਿਆਂ ਦੀ ਸੇਵਾ ਕਰਨੀ ਸਾਨੂੰ ਪੁਆਇੰਟਸ ਨਹੀਂ ਮਿਲਦੇ ਕਿ ਆਪਾਂ ਲੋਕਾਂ ਨੂੰ ਕਨਵਰਟ ਕਰਕੇ ਸਾਡੇ ਰਿਲੀਜਨ ਵਿੱਚ ਪਾਈਏ ਸਾਨੂੰ ਪੁਆਇੰਟਸ ਮਿਲਦੇ ਜਦੋਂ ਆਪਾਂ ਤੁਹਾਨੂੰ ਇੱਕ ਅੱਛਾ ਇਨਸਾਨ ਤੇ ਹਿਊਮਨ ਬੀਇੰਗ ਬਣਾਈਏ ਟੂ ਹੈਲਪ ਯੂ ਬੀ ਅ ਬੈਟਰ Hindu, a better Muslim, a better Christian. That is what we believe that our gurus taught us. ਹਾਂਜੀ So a message ਤੇ ਨਾਲੇ we have ever ready humanitarian relief agencies all over the world called the Gurdwara. ਜੀ And that is what the Gurdwara is actually there for, which is already running. ਸਾਰੇ ਨੂੰ ਲੰਗਰ ਛਕਾ ਰਹੇ ਨੇ and shelter ਦੇ ਰਹੇ ਨੇ because when we go to the Gurdwara we are in a shelter. If there is a disaster, ਜੇ ਕੋਈ disaster ਹੋਈ ਹੈ, can you imagine how many centers we have all over the world? I don't know ਤੁਸੀਂ ਉਹ ਦੱਸ ਦਿਓ I believe thousands and thousands of shelters. ਤੇ ਜਿੱਥੇ ਵੀ ਆਪਾਂ ਜਾਂਦੇ ਆ ਆਪਾਂ ਲੋਕਲ ਬਣ ਜਾਂਦੇ ਆ ਜੀ ਕਿਉਂਕਿ ਆਪਾਂ ਨਹੀਂ ਜਾ ਕੇ ਲੀਡਰ ਬਣਦੇ ਆਪਾਂ ਨਹੀਂ ਕਹਿੰਦੇ ਕਿ ਹੁਣ ਆਪਾਂ ਇੱਥੇ ਆਏ ਆ ਇਹ ਕਰਨ ਵਾਸਤੇ ਉਹ ਕਰਨ ਵਾਸਤੇ ਨਹੀਂ ਲੋਕਲ ਜਿਹੜੇ ਲੋਕ ਹੁੰਦੇ ਨਾ ਉਹਨਾਂ ਨੂੰ ਆਪਾਂ ਲੀਡਰ ਬਣਾ ਦਿੰਦੇ ਆ ਜੀ ਤੇ ਆਪਾਂ ਉਹਨਾਂ ਨੂੰ ਹੈਲਪ ਕਰਦੇ ਆ ਤੇ ਆਪਾਂ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕੀ ਲੈਣਾ ਇੱਕ ਕਹਾਵਤ ਹੈਗੀ ਡੂ ਔਨਟੂ ਅਦਰਸ ਦੈਟ ਯੂ ਵਾਂਟ ਟੂ ਬੀ ਡਨ ਟੂ ਯੋਰਸੈਲਫ ਰਾਈਟ ਉੱਥੇ ਮੈਂ ਯੂਐਨ ਵਿੱਚ ਖੜ ਕੇ ਮੈਂ ਕਿਹਾ ਇਹ ਗੱਲ ਗਲਤ ਹੈ don't do unto others as they want you to do unto them ਕਿਉਂਕਿ ਆਪਾਂ ਇਹ ਨਹੀਂ ਆਪਾਂ ਸੋਚਦੇ ਕਿ yeah I think I want this I want that but a lot of people don't realize what other people actually want so the easiest way to do it go there ਹੱਥ ਜੋੜ ਕੇ ਪੁੱਛੋ ਆਪਾਂ ਤੁਹਾਡੇ ਵਾਸਤੇ ਕੀ ਸੇਵਾ ਕਰ ਸਕਦੇ ਹਾਂ ਤੁਹਾਨੂੰ ਕੀ ਚਾਹੀਦਾ ਹੈ ਤੇ ਆਪਾਂ ਇਸ ਤਰ੍ਹਾਂ ਹੀ ਕਰ ਰਹੇ ਹਾਂ ਸਾਨੂੰ ਕੁਝ ਨਹੀਂ ਪਤਾ ਜਦੋਂ ਵੀ ਆਪਾਂ ਉੱਥੇ ਜਾਂਦੇ ਹਾਂ ਆਪਾਂ ਵੀ ਜਾ ਕੇ ਸਿੱਖਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਲੋਕਾਂ ਦੀ ਕੀ ਲੋੜ ਹੈ ਤੇ ਇਹ ਐਗਜ਼ਾਮਪਲ ਮੈਂ ਦੇਣਾ ਚਾਹੁੰਦਾ ਹਾਂ ਕਿ ਜਦੋਂ ਅਫਰੀਕਾ ਵਿੱਚ ਈਬੋਲਾ ਦਾ ਬਹੁਤ ਹੋਇਆ ਰੀਸੈਂਟਲੀ ਤੇ ਬਹੁਤ ਸਾਰੇ ਐਵੀਡੈਂਸ ਪਹਿਲਾਂ ਕਹਿੰਦੇ ਕਿ ਸਾਡੇ ਕੋਲ ਐਵੀਡੈਂਸ ਨਹੀਂ ਹੈ ਕਿ ਰਿਲੀਜੀਅਸ ਬਾਡੀ ਸੱਚਾ ਕੋਈ ਕੰਮ ਕਰ ਰਹੇ ਆ ਕੋਈ ਫਰਕ ਆਰ ਦੇ ਮੇਕਿੰਗ ਅ ਡਿਫਰੈਂਸ ਯੂ نو ਪਰ ਜਦੋਂ ਐਵੀਡੈਂਸ ਆਈ ਇੰਨੀ ਸਾਰੀ ਐਵੀਡੈਂਸ ਆਈ ਉਹ ਕਹਿੰਦੇ ਚੰਗਾ ਹੁਣ ਸਾਨੂੰ ਐਵੀਡੈਂਸ ਦੀ ਲੋੜ ਨਹੀਂ ਹੈ ਕਿ ਹੁਣ ਸਾਨੂੰ ਪਤਾ ਲੱਗ ਗਿਆ ਕਿ ਰਿਲੀਜੀਅਸ ਬਾਡੀਜ਼ ਦੀ ਬਹੁਤ ਲੋੜ ਹੈ ਕਿਉਂਕਿ ਜਦੋਂ ਈਬੋਲਾ ਹੋਇਆ ਸਾਰੇ ਭੱਜ ਗਏ ਜਿਹੜੇ ਉਹ ਰਿਲੀਜੀਅਸ ਵਾਲੇ ਉਹੀ ਰਹਿ ਪਏ ਕਿਉਂਕਿ ਉਹਨਾਂ ਨੂੰ ਸਿਰਫ ਉਹਦੇ ਤੇ ਯਕੀਨ ਸੀ ਕਹਿੰਦੇ ਸਾਨੂੰ ਕੁਝ ਹੋਏ ਨਾ ਹੋਏ ਆਪਾਂ ਇਸ ਲੋਕਾਂ ਨੂੰ ਕਿਸ ਤਰ੍ਹਾਂ ਛੱਡ ਕੇ ਜਾਈਏ ਇਹ ਮਰੀਜ਼ ਹੈ ਇਹਨਾਂ ਨੂੰ ਲੋੜ ਹੈ ਤੇ ਕੀ ਹੋਇਆ ਈਬੋਲਾ ਕੰਟਰੋਲ ਹੋ ਗਿਆ ਤੇ ਜਿੰਨੇ ਮੌਤਾਂ ਹੋਣੀਆਂ ਸੀ ਉਹ ਘੱਟ ਹੋ ਗਈਆਂ ਤੇ ਜਿਹੜੇ ਮਰਨ ਵਾਲੇ ਸੀ ਉਹ ਬਚ ਗਏ ਤੇ ਜਿਹੜੇ were at the verge of death they had a easier time when their loved ones were still there taking care of them and that was because of religion because of God ਜਿਵੇਂ ਹੁਣ ਰੀਸੈਂਟਲੀ ਉਹ ਸੀਗਾ ਕਿ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਯੋਗਾ ਨੂੰ ਇੱਕ ਬਹੁਤ ਵੱਡਾ ਹਾਈਪ ਬਣਾ ਕੇ ਪੇਸ਼ ਕੀਤਾ ਇੰਟਰਨੈਸ਼ਨਲ ਯੋਗਾ ਡੇ ਦੇ ਤੌਰ ਤੇ ਮਤਲਬ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤੁਸੀਂ ਸੇਵਾ ਦੇ ਹਵਾਲੇ ਨਾਲ ਉੱਥੇ ਜਾ ਕੇ ਗੱਲ ਕਰ ਰਹੇ ਹੋ ਤੇ ਇੱਕ ਪਾਸੇ ਯੋਗਾ ਦਾ ਉਹ ਹੈਗਾ what do you think about that ਕਿ ਕਿਵੇਂ ਇਨਫਲੂਐਂਸ਼ੀਅਲ ਉਹਨੂੰ ਬਣਾਇਆ ਇਹਨਾਂ ਨੇ I'll let Veer ji answer this okay ਮੈਂ ਗੱਲ ਕੀਤੀ ਸੀ ਪਹਿਲਾਂ ਕਿ ਸੰਸਾਰ ਰੋਗੀ ਨਾਮ ਦਾਰੂ ਹਾਂਜੀ ਗੁਰਬਾਣੀ ਕਹਿੰਦੀ ਹੈ ਮੇਰਾ ਵੈਦ ਗੁਰੂ ਗੋਬਿੰਦਾ ਹੁਣ ਜਿਹੜਾ ਬਾਹਰਲਾ ਪੱਖ ਹੈ ਜਿਵੇਂ ਵੀਰ ਜੀ ਦੱਸ ਰਹੇ ਆ ਉਹਨੂੰ ਅਸੀਂ ਹਮੇਸ਼ਾ ਅੰਦਰਲੇ ਪੱਖ ਨਾਲ ਜੋੜਨਾ ਆ ਇਸ ਕਰਕੇ ਅਸੀਂ ਆਪਣੀ ਗੱਲ ਕਰੀਏ ਤੇ ਸਾਡਾ ਯੋਗਾ ਕਿਹੜਾ ਆ ਮੇਰਾ ਵੈਦ ਗੁਰੂ ਗੋਬਿੰਦਾ ਉਹ ਗੱਲ ਅਸੀਂ ਜੋੜਨੀ ਆ ਹੁਣ ਕਿ ਗੁਰ ਗਿਆਨ ਪਦਾਰਥ ਨਾਮ ਹੈ ਵੀ ਜਿਹੜਾ ਗੁਰੂ ਦਾ ਗਿਆਨ ਹੈ ਉਹੀ ਸਾਡਾ ਨਾਮ ਹੈ ਉਹ ਜਿਹੜਾ ਕਨੈਕਸ਼ਨ ਹੈ ਆਤਮਿਕ ਲੈਵਲ ਤੇ ਜਿੱਥੋਂ ਅਸੀਂ ਆਏ ਹਾਂ ਜਿੱਥੇ ਸਾਡੀ ਅਰਦਾਸ ਹੈ ਵੀ ਅਸੀਂ ਉੱਥੇ ਜਾਈਏ ਸੱਚਖੰਡ ਵਿੱਚ ਉਹ ਜਿਹੜਾ ਕਨੈਕਸ਼ਨ ਹੈ ਉਹ ਸਾਡਾ ਟੁੱਟੇ ਨਾ ਤੇ ਜੇ ਉਹ ਕਨੈਕਸ਼ਨ ਹੈਗਾ ਆ ਮੈਂ ਉਹ ਇੱਕ ਵਿਅੰਗ ਦੱਸਦਾ ਹੁੰਦਾ ਕਿ ਜਿਵੇਂ ਤੁਸੀਂ ਸੁਨਾਮੀ ਦੀ ਗੱਲ ਕੀਤੀ ਆ ਕਿ ਜਿਹੜਾ ਸਮੁੰਦਰ ਹੈ ਸਮੁੰਦਰ ਤਾਂ ਹੈਗਾ ਆ ਆਵਾਜ਼ ਵੀ ਆਉਂਦੀ ਆ ਜਦੋਂ ਅਸੀਂ ਸਮੁੰਦਰ ਦੇ ਕੋਲ ਜਾਂਦੇ ਆ ਤੇ ਜਦੋਂ ਅਸੀਂ ਸਮੁੰਦਰ ਤੋਂ ਦੂਰ ਚਲੇ ਜਾਂਦੇ ਆ ਤਾਂ ਸਾਨੂੰ ਆਵਾਜ਼ ਸਮੁੰਦਰ ਦੀ ਨਹੀਂ ਸੁਣਦੀ ਸਮੁੰਦਰ ਤਾਂ ਹੈਗਾ ਆ ਪਰ ਕਿਉਂਕਿ ਅਸੀਂ ਦੂਰ ਚਲ ਗਏ ਸਾਨੂੰ ਆਵਾਜ਼ ਨਹੀਂ ਸੁਣਦੀ ਇਹੀ ਆ ਜਿਹੜੀ ਅੰਦਰੂਨੀ ਤੌਰ ਤੇ ਕਨੈਕਸ਼ਨ ਜਿਹੜਾ ਰਾਮ ਸਾਡੇ ਵਿੱਚ ਵਸਦਾ ਆ ਉਹ ਤਾਂ ਵਸਦਾ ਸਾਰਿਆਂ ਵਿੱਚ ਵਸਦਾ ਆ ਪਰ ਜਦੋਂ ਸਾਡਾ ਮਨ ਸਾਨੂੰ ਬਾਹਰ ਲੈ ਕੇ ਜਾਂਦਾ ਸਰੀਰ ਤੋਂ ਬਾਹਰ ਜਿਹੜੀ ਮਾਇਆ ਦੀ ਖਿੱਚ ਹੈ ਉੱਧਰ ਲੈ ਜਾਂਦਾ ਆ ਤਾਂ ਸਾਨੂੰ ਜਿਹੜੀ ਸਿੰਪਲ ਲਫ਼ਜ਼ਾਂ ਵਿੱਚ ਦ ਵੌਇਸ ਆਫ ਗੋਡ ਨਹੀਂ ਸੁਣਦੀ ਤਾਂ ਅਸੀਂ ਗਲਤ ਕੰਮ ਕਰਦੇ ਹਾਂ ਇਸ ਕਰਕੇ ਵੈਦ ਇੱਥੇ ਹੀ ਬੈਠਾ ਆ
ਜਿਹੜਾ ਗਲਤ ਕੰਮ ਕਰਨ ਵਾਲਾ ਉਹ ਵੀ ਇੱਥੇ ਬੈਠਾ ਆ। ਇਸ ਕਰਕੇ ਜਦੋਂ ਇਹ ਸਾਰੀਆਂ ਗੱਲਾਂ ਅਸੀਂ ਜੋੜਾਂਗੇ, ਇਸ ਕਰਕੇ ਸਾਰੇ ਜਿਨ੍ਹਾਂ ਨੂੰ ਅਸੀਂ ਸਿੱਖੀ ਬਾਰੇ ਦੱਸਦੇ ਆ ਉਹ ਕਹਿੰਦੇ ਆ ਵਾਓ ਅਮੇਜ਼ਿੰਗ, ਯੂ ਹੈਵ ਅ ਵੈਰੀ ਡਿਫਰੈਂਟ ਰਿਲੀਜਨ, ਜੀ you have a very intelligent religion, you think holistically। ਇਸ ਕਰਕੇ ਉਹ ਸਾਰੀਆਂ ਗੱਲਾਂ ਜੁੜਦੀਆਂ ਜਾਂਦੀਆਂ ਜਦੋਂ ਅਸੀਂ ਇਸ ਮਾਰਗ ਤੇ ਚੱਲਾਂਗੇ। ਤੇ ਮੇਰਾ ਵੈਦ ਗੁਰੂ ਗੋਬਿੰਦ ਦਾ ਜਿਹੜੀ ਗੱਲ ਹੈਗੀ ਆ, ਸੰਸਾਰ ਰੋਗੀ ਤਾਂ ਇੱਕ ਡਾਇਗਨੋਜ਼ ਹੈ। ਜੀ। ਪਹਿਲਾਂ ਮੈਂ ਡਾਇਗਨੋਜ਼ ਕਰਨਾ ਆ ਕਿ ਮੇਰੇ ਵਿੱਚ ਇੱਕ ਪ੍ਰੋਬਲਮ ਹੈਗੀ ਆ, ਤਾਂ ਮੈਂ ਡਾਕਟਰ ਕੋਲ ਜਾਊਂਗਾ। ਜੇ ਮੈਂ ਗਲਤ ਡਾਕਟਰ ਦੇ ਚੱਲਾਂਗਾ ਤਾਂ ਦਵਾਈ ਵੀ ਗਲਤ ਮਿਲ ਜਾਣੀ ਆ। ਇਸ ਕਰਕੇ ਮੈਨੂੰ ਇਹ ਵੀ ਗਿਆਨ ਚਾਹੀਦਾ ਕਿ ਡਾਕਟਰ ਕਿਹੜਾ ਅੱਛਾ ਆ। ਜੀ ਸਾਡਾ ਤਾਂ ਟੌਪ ਕਲਾਸ ਦਾ ਡਾਕਟਰ ਸਾਨੂੰ ਮਿਲਿਆ ਫ੍ਰੀ ਦੇ ਵਿੱਚ, ਕੋਈ ਫੀਸ ਨਹੀਂ ਆ, ਗੁਰਬਾਣੀ। ਪਰ ਉਹ ਡਾਕਟਰ ਨੂੰ ਖੋਜਣਾ ਪੈਂਦਾ, ਖੋਜਣਾ ਪੈਂਦਾ ਆ। ਇਸ ਮਨ ਕੋ ਕੋਈ ਖੋਜੋ ਪਾਈ, ਇਹਨੂੰ ਹੀ ਖੋਜਣਾ ਸੀ। ਤੀਰਥ ਵੀ ਸਾਡਾ ਇੱਥੇ ਹੀ ਹੈ, ਗਿਆਨ ਵੀ ਸਾਡਾ ਇੱਥੇ ਹੀ ਹੈ। ਤੇ ਇਸ ਮਾਰਗ ਤੇ ਚੱਲਾਂਗੇ ਤਾਂ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਸਕਦੀ ਹੈ। ਉਹ ਕਨੈਕਸ਼ਨ ਜਿਹੜਾ ਇਨਲਾਈਟਨਮੈਂਟ ਹੈ ਉਹ ਹੋ ਸਕਦਾ ਆ। ਸੋ ਇਟਸ ਅ ਪ੍ਰੋਸੈਸ। ਕਹਿਣ ਤੋਂ ਭਾਵ ਕਿ ਜੇ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਦਾ ਪੱਖ ਹੈ, ਹਾਂਜੀ ਜਿਵੇਂ ਵੀਰ ਜੀ ਨੇ ਕਿਹਾ ਸੈਲਫਲੈਸ ਸਰਵਿਸ, ਕਮਿਊਨਿਟੀ ਤੋਂ ਬਾਹਰ ਜਾ ਕੇ ਅਸੀਂ ਕਰਾਂਗੇ। ਲੋਕ ਜਿਵੇਂ ਵੀਰ ਜੀ ਕਹਿੰਦੇ ਸੀ, ਲੋਕ ਵੀ ਕਹਿਣਗੇ ਵੀ ਕਮਾਲ ਦੇ ਬੰਦੇ ਆ। ਸੋ in English we say what is the unique selling point? Unique selling point means that we are ਨਿਆਰਾ। ਨਿਆਰੇ ਤਾਂ ਅਸੀਂ ਤਾਂ ਆ ਜੇ ਸਾਡੀ ਸੋਚ, ਸਾਡਾ ਜੀਵਨ ਉਹ ਨਿਆਰਾ, ਜਦੋਂ ਨਿਆਰਾਪਨ ਉਹਦੇ ਵਿੱਚ ਲੋਕਾਂ ਨੂੰ ਦਿਸੇਗਾ ਤਾਂ ਭਲਾ ਆ, ਸਾਰਿਆਂ ਦਾ ਭਲਾ ਆ, ਸਾਡਾ ਵੀ ਭਲਾ ਆ। ਸਾਨੂੰ ਲੋੜ ਹੈ ਕਿ ਅਸੀਂ ਬਹੁਤ ਦੂਰ ਦੇਖੀਏ ਤੇ ਗਲਤ ਕੰਮ ਨਾ ਅਸੀਂ ਕਰੀਏ। ਮੈਂ ਲੰਮੀ ਨਜ਼ਰ ਨਿਹਾਲੀਏ ਵਾਲੀ ਜਿਹੜੀ ਗੱਲ ਕੀਤੀ ਸੀ, ਉਹਨੂੰ ਇੱਥੇ ਵੀ ਜੋੜੀਏ ਕਿ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਜਦੋਂ ਅਸੀਂ ਗਲਤ ਕੰਮ ਕਰਦੇ ਬਹੁਤ ਵੱਡਾ ਪਛਤਾਵਾ ਹੁੰਦਾ ਆ। ਜਦੋਂ ਗੌਰਮੈਂਟਾਂ ਕੋਈ ਗਲਤ ਕੰਮ ਕਰਦੀਆਂ ਆ, ਕਲੈਕਟਿਵਲੀ ਪਛਤਾਵਾ ਹੁੰਦਾ। ਜਿਵੇਂ ਜਰਮਨੀ ਵਿੱਚ ਹੋਲੋਕਾਸਟ ਹੋਇਆ, ਅੱਜ ਤੱਕ ਇੰਨਾ ਵੱਡਾ ਪਛਤਾਵਾ ਹੈ ਕਿ ਕਿੱਦਾਂ ਇਨਸਾਨ ਦੂਜੇ ਇਨਸਾਨਾਂ ਨੂੰ ਸਿਸਟਮੈਟਿਕਲੀ ਕਿੱਦਾਂ ਮਾਰ ਸਕਦੇ ਆ। ਹਾਊ ਇਜ਼ ਦੈਟ ਪੋਸੀਬਲ? ਇਸ ਕਰਕੇ ਗੁਰਬਾਣੀ ਨੇ ਹਰ ਪੱਖੋਂ ਸਾਨੂੰ ਗਾਈਡੈਂਸ ਦਿੱਤੀ ਹੈ। ਤੁਸੀਂ ਇਹ ਪੱਖ ਵੀ ਨਾਲ ਲੈ ਕੇ ਚੱਲੋ। ਹਮੇਸ਼ਾ ਇਹ ਸਾਡੇ ਅੰਦਰੂਨੀ ਤੌਰ ਤੇ ਊਠਤ ਬੈਠਤ ਸੋਵਤ ਆਈ ਹੈ, ਇਹ ਚਰਚਾ ਚੱਲੇ ਜੀ ਕਿ ਜਿਹੜਾ ਮਨ ਹੈ ਇਹਦੇ ਉੱਪਰ ਅਸੀਂ ਹਮਲਾ ਕਰੀਏ, ਕਿਉਂਕਿ ਉਹ ਸਾਨੂੰ ਹਮੇਸ਼ਾ ਗਲਤ ਪਾਸੇ ਲੈ ਕੇ ਜਾਣਾ ਆ। ਤੇ ਮੈਂ ਬਹੁਤ ਬੰਦੇ ਦੇਖੇ ਆ, ਭਾਵੇਂ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਮੁਸਲਮਾਨ ਕਹਿੰਦੇ ਆ, ਕਿਉਂਕਿ ਮੈਂ ਬਹੁਤ ਘੁੰਮਦਾ ਆ, ਮੈਂ ਅਲੱਗ-ਅਲੱਗ ਬੰਦਿਆਂ ਨਾਲ ਮਿਲਦਾ ਆ। ਸਾਰੇ ਜਿਨ੍ਹਾਂ ਨੇ ਵੀ ਕੋਈ ਗਲਤ ਕੰਮ ਕੀਤਾ ਆਪਣੀ ਜ਼ਿੰਦਗੀ 'ਚ ਬਹੁਤ ਪਛਤਾਉਂਦੇ ਆ, ਜੇ ਉਹ ਹਾਲੇ ਇਨਸਾਨ ਹੈਗੇ ਆ। ਹੁਣ ਗੁਰਬਾਣੀ ਵੀ ਬਹੁਤ ਕੌੜੇ ਲਫ਼ਜ਼ਾਂ ਨਾਲ ਸਾਨੂੰ ਕਹਿੰਦੀ ਹੈ। ਕਈ ਬੰਦੇ ਕਹਿੰਦੇ ਨਾ ਵੀ ਗੁਰਬਾਣੀ ਬਹੁਤ ਮਿੱਠੀ ਹੈ, ਮਿੱਠ ਬੋਲ ਲੜਾ ਜੀ। ਮਿੱਠੀ ਤਾਂ ਗੁਰਸਿੱਖਾਂ ਵਾਸਤੇ ਆ, ਕਿਉਂਕਿ ਜਿਨ੍ਹਾਂ ਨੇ ਤੇਰਾ ਕੀਆ ਮਿੱਠਾ ਲਾਗੇ, ਉਹ ਤਾਂ ਗੁਰਸਿੱਖਾਂ ਨੇ ਕਿਹਾ ਜੀ। ਜਿਹੜੇ ਮਨਮੁਖ ਹੈਗੇ ਉਹਨਾਂ ਨੂੰ ਤਾਂ ਗੁਰਬਾਣੀ ਅੱਛੀ ਨਹੀਂ ਲੱਗਦੀ। ਉਹ ਤਾਂ ਭਈ ਮੱਥਾ ਟੇਕ ਲਓ, ਪੈਸੇ ਪਾ ਦਿਓ, ਆਪਣੀ ਮਨੋਕਾਮਨਾਵਾਂ ਦੀ ਅਰਦਾਸਾਂ ਪੂਰੀਆਂ ਕਰਕੇ ਚਲੋ ਉਹੀ ਰੂਟੀਨ। ਅਸੀਂ ਤਾਂ ਸਰੈਂਡਰ ਕਰਨਾ ਆ। ਸਾਨੂੰ ਪਤਾ ਵੀ ਇਹ ਪ੍ਰਦੇਸ਼ ਹੈ। ਹੁਣ ਸਾਨੂੰ ਕਈ ਇੱਥੇ ਪੁੱਛਦੇ, ਅੱਛਾ ਤੁਸੀਂ ਪ੍ਰਦੇਸ਼ਾਂ 'ਚ ਰਹਿੰਦੇ ਆ, ਤੁਹਾਨੂੰ ਕਿੱਦਾਂ ਲੱਗਦਾ ਆ? ਮੈਂ ਕਿਹਾ ਅਸੀਂ ਤਾਂ ਸਾਰੇ ਪ੍ਰਦੇਸ਼ਾਂ 'ਚ ਰਹਿੰਦੇ ਆ। ਹਾਂਜੀ, ਮੋਹੇ ਪ੍ਰਦੇਸ਼ ਸੰਦੂਰ ਤੇ ਪ੍ਰਦੇਸ਼ ਤਾਂ ਇੱਥੇ ਹੈਗਾ ਆ, ਘਰ ਸਾਡਾ ਹੋਰ ਕਿਤੇ ਆ। ਸੋ ਇਹ ਸਾਰੀਆਂ ਗੱਲਾਂ ਜੇ ਅਸੀਂ ਹੌਲੀ ਹੌਲੀ ਜੋੜਾਂਗੇ, ਸੇਵਾ ਪੱਖ, ਗਿਆਨ ਦਾ ਪੱਖ, ਤਾਂ ਜਿਹਨੂੰ ਅਸੀਂ ਕਹਿੰਦੇ ਆ ਜੀਵਨ ਦਾ ਆਰਟ, the art of life, ji, that will happen, and that is a miracle that we got this gift to live this art. It's like martial art. ਜੀ ਇਹਨੂੰ ਤੁਸੀਂ ਜੇ ਅਸੀਂ ਪ੍ਰੈਕਟੀਕਲੀ ਦੇਖੀਏ, ਤੁਸੀਂ ਮਤਲਬ ਇਹ ਯੂਨਾਈਟਿਡ ਨੇਸ਼ਨਸ ਦੀ ਵਰਲਡ ਬੈਂਕ ਨੇ ਆਰਗੇਨਾਈਜ਼ ਕੀਤੀ ਸੀਗੀ ਕਾਨਫਰੰਸ, ਇਹਨੂੰ ਗਲੋਬਲੀ ਦੇਖਣਾ ਹੋਵੇ, ਪ੍ਰੈਕਟੀਕਲੀ ਦੇਖਣਾ ਹੋਵੇ, ਤਾਂ would you consider this a first step to something, ਇਹਦੀ ਇੰਪਲੀਮੈਂਟੇਸ਼ਨ ਲਈ, ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਸਟੈਪ ਨੂੰ, ਇਸ ਐਜ਼ ਅ ਮਾਈਲਸਟੋਨ ਔਰ ਵਾਟ? ਇਹ ਸਟਾਰਟਿੰਗ ਪੁਆਇੰਟ ਹੈ। ਤੇ ਜਿਵੇਂ ਜ਼ਿੰਦਗੀ ਵਿੱਚ ਕੋਈ ਚੀਜ਼ ਐਵੇਂ ਨਹੀਂ ਹੁੰਦੀ, ਇੱਕ ਪ੍ਰੋਸੈਸ ਹੁੰਦਾ ਆ ਜੀ, ਜਿਹਨੂੰ ਦੁਨਿਆਵੀ ਪੱਖੋਂ ਅਸੀਂ ਐਵੋਲੂਸ਼ਨ ਕਹਿੰਦੇ ਆ, ਵਿਕਾਸ। ਹੁਣ ਗੁਰਬਾਣੀ ਵਿਕਾਸ ਦੀ ਗੱਲ ਕਰਦੀ, ਵਿਕਾਸ, ਇੰਟਰਨਲ ਐਵੋਲੂਸ਼ਨ। ਸੋ ਦੁਨੀਆ ਵਿੱਚ ਕੋਈ ਚੀਜ਼ ਇੱਕਦਮ ਨਹੀਂ ਹੁੰਦੀ। ਹੁਣ ਅਸੀਂ ਕਾਨਫਰੰਸ ਤੇ ਗਏ ਆ, ਇਹ ਸਹਿਮਤੀ ਹੋਈ ਆ ਵੀ ਸਾਨੂੰ ਧਰਮ ਦਾ ਗਿਆਨ, ਰਿਲੀਜੀਅਸ ਆਰਗੇਨਾਈਜੇਸ਼ਨਸ ਨੂੰ ਨਾਲ ਰਲ ਕੇ ਸਾਨੂੰ ਕੰਮ ਕਰਨਾ ਚਾਹੀਦਾ ਆ। ਹੁਣ ਤਾਂ ਸਟਾਰਟਿੰਗ ਹੋਈ ਆ, ਇਹ ਬਹੁਤ ਲੰਬੇ ਪ੍ਰੋਸੈਸ ਹੁੰਦੇ ਆ। ਇਸ ਕਰਕੇ ਜਿਵੇਂ ਹੁਣ ਮੈਂ ਪਹਿਲਾਂ ਕਿਹਾ ਸੀ, ਉਹ ਬਰੋਸ਼ਰ ਤਿਆਰ ਹੋਏਗਾ,
ਉਹ ਇੱਕ ਸਟੈਪ ਆ। ਦੂਸਰਾ ਸਟੈਪ ਹੋਗਾ ਵੀ ਅਸੀਂ ਇੰਟਰਨੈਸ਼ਨਲ ਸੈਕਟਰੀਏਟ ਅਸੀਂ ਤਿਆਰ ਕਰੀਏ ਜਿੱਥੇ ਇਹ ਵਿਸ਼ਾ ਇੰਸਟੀਟਿਊਸ਼ਨਲਾਈਜ਼ ਹੋਵੇ, ਤਾਂ ਕਿ ਇਹ ਨਾ ਹੋਵੇ ਵੀ ਕੱਲ੍ਹ ਨੂੰ ਗੌਰਮੈਂਟ ਚੇਂਜ ਹੋ ਜਾਵੇ ਤਾਂ ਨਵਾਂ ਮਿਨਿਸਟਰ ਆ ਜਾਵੇ ਤੇ ਉਹ ਕਹੇ ਵੀ ਯਾਰ ਮੈਨੂੰ ਤਾਂ ਧਰਮ ਨਾਲ ਪਰਸਨਲੀ ਹੈ ਨਾ ਨਿੱਜੀ ਤੌਰ 'ਤੇ ਮੈਨੂੰ ਕੋਈ ਧਰਮ ਨਾਲ ਸੰਬੰਧ ਨਹੀਂ ਆ, ਤਾਂ ਇਹਨੂੰ ਖਤਮ ਕਰ ਦਿਓ ਇਸ ਮੁੱਦੇ ਨੂੰ। ਇਹ ਹੁੰਦਾ ਆ। ਤਾਂ ਮੈਂ ਕਹਿੰਦਾ ਸੀ ਜੇ ਇਲੈਕਸ਼ਨ ਤੋਂ ਅੱਗੇ ਸੋਚਣਾ ਆ ਤਾਂ ਹੁਣ ਸਾਨੂੰ ਸੋਚਣਾ ਪਊਗਾ ਵੀ ਸਾਡਾ ਜਿਹੜਾ ਮਿਨਿਸਟਰ ਹੈ ਉਹ ਧਰਮੀ ਬੰਦਾ ਹੈਗਾ, ਉਹ ਉਹਨੂੰ ਕਹੇ ਵੀ ਇਸ ਚੀਜ਼ ਦੀ ਲੋੜ ਹੈ, ਪਰ ਜਦੋਂ ਨਹੀਂ ਹੋਊਗਾ ਫਿਰ ਕੀ ਹੋਊਗਾ, ਫਿਰ ਖਤਮ ਹੋ ਜਾਏਗਾ। ਨਹੀਂ, ਆਸ ਤਾਂ ਅਸੀਂ ਇਹ ਰੱਖਦੇ ਹਾਂ ਵੀ ਅਸੀਂ ਫਿਰ ਵੀ ਇਹ ਕੰਮ ਕਰ ਸਕੀਏ ਇੰਟਰਨੈਸ਼ਨਲ ਲੈਵਲ 'ਤੇ। ਸਾਡੇ ਸਿੱਖੀ ਵੱਲ ਜੇ ਅਸੀਂ ਦੇਖੀਏ ਤਾਂ ਸਾਨੂੰ ਕੀ ਲੋੜ ਹੈ, ਮੈਂ ਸਾਡੇ ਇੱਥੇ ਗੁਰਸਿੱਖਾਂ ਨਾਲ ਵੀ ਗੱਲ ਕੀਤੀ ਸੀ ਤੇ ਸਾਰਿਆਂ ਨੇ ਸਹਿਮਤੀ ਭਰੀ ਸੀ ਕਿ ਸਾਨੂੰ ਟ੍ਰੇਨ ਦ ਟ੍ਰੇਨਰਸ ਦੀ ਲੋੜ ਹੈ। ਅਸੀਂ ਸਾਰੇ ਬਹੁਤ ਐਕਟੀਵਿਟੀਜ਼ ਕਰਦੇ ਹਾਂ, ਕੋਈ ਇਹ ਕਰਦਾ ਆ, ਕੋਈ ਉਹ ਕਰਦਾ, ਕੋਈ ਇੱਥੇ ਜਾਂਦਾ, ਕੋਈ ਇੱਥੇ ਜਾਂਦਾ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਬਹੁਤ ਘੱਟ ਇਨਸਾਨ ਸਾਨੂੰ ਲੱਭਦੇ ਆ ਜਿਹੜੇ ਕਹਿੰਦੇ ਆ ਵੀਰ ਜੀ ਆਓ ਅਸੀਂ ਇਕੱਠੇ ਬੈਠ ਕੇ ਗੁਰਬਾਣੀ ਦੀ ਵਿਚਾਰ ਕਰੀਏ ਤਾਂ ਕਿ ਸਾਨੂੰ ਅੱਛੀ ਸੇਧ ਮਿਲੇ। ਕਹਿਣ ਤੋਂ ਭਾਵ ਅਸੀਂ ਇੱਕ ਸਟੈਪ ਪਿੱਛੇ ਹਟੀਏ। ਇੰਟਰਨੈਸ਼ਨਲ ਲੈਵਲ ਤੇ ਹੁਣ ਅਸੀਂ ਅੱਗੇ ਚੱਲ ਪਏ ਹਾਂ, ਪਰ ਸਿੱਖੀ ਦੇ ਪਰਸਪੈਕਟਿਵ ਤੋਂ ਅਸੀਂ ਇੱਕ ਸਟੈਪ ਪਿੱਛੇ ਚੱਲੀਏ। ਸਾਡੀ ਐਕਟੀਵਿਟੀਜ਼ ਥੋੜ੍ਹੇ ਜਿਹੇ ਸਲੋ ਕਰੀਏ ਜੀ ਤੇ ਚਰਚਾ ਕਰੀਏ, ਤੇ ਜਿਹੜੇ ਟੌਪ ਕਲਾਸ ਦੇ ਬੰਦੇ ਆ ਜਿਨ੍ਹਾਂ ਦਾ ਕੋਈ ਗਿਆਨ ਹੈ, ਜਿਨ੍ਹਾਂ ਕੋਲ ਜੀਵਨ ਹੈ, ਉਹਨਾਂ ਨੂੰ ਅਸੀਂ ਇੱਕ ਲੈਵਲ 'ਤੇ ਲਿਆਈਏ ਗਿਆਨ ਪੱਖੋਂ, ਐਟਲੀਸਟ ਬੇਸਿਕ ਲੈਵਲ। ਜਿਵੇਂ ਵੀਰ ਜੀ ਕਹਿੰਦੇ ਸੀ ਕਿ ਹੋਰ ਧਰਮ ਵੀ ਕੰਮ ਕਰ ਰਹੇ ਆ, ਉਹਨਾਂ ਦਾ ਬਹੁਤ ਸਿਸਟੇਮੈਟਿਕ ਢੰਗ ਹੈ ਕੰਮ ਕਰਨ ਦਾ। ਇਮਾਮ ਹੈ ਬੰਦਾ, ਇਮਾਮ ਉੱਦਾਂ ਨਹੀਂ ਬਣ ਜਾਂਦਾ, ਕਿੰਨੀ ਸਟੱਡੀ ਦੀ ਲੋੜ ਹੈ ਫਿਰ ਉਹ ਜਾ ਕੇ ਦੂਜਿਆਂ ਨੂੰ ਕੁਝ ਦੱਸ ਸਕਦੇ ਆ। ਸਾਡੇ ਉਹ ਸਿਸਟਮ ਹੈ ਨਹੀਂ। ਸੋ ਵੀ ਨੀਡ ਦਿਸ ਸਿਸਟਮ ਆਫ ਟ੍ਰੇਨ ਦ ਟ੍ਰੇਨਰ ਇੰਟਰਨਲੀ ਸਪੀਕਿੰਗ। ਇਹਦੇ 'ਚ ਤੁਸੀਂ ਯੂਥ ਦੀ ਕੀ ਇਨਵੋਲਵਮੈਂਟ ਦੇਖਦੇ ਹੋ? ਬਿਕਾਜ਼ ਜਦੋਂ ਅਸੀਂ ਇੱਥੇ ਦੇਖਦੇ ਹਾਂ ਤਾਂ ਵੈਸਟਰਨਾਈਜੇਸ਼ਨ ਦਾ ਬਹੁਤ ਪ੍ਰਭਾਵ ਹੈਗਾ। ਸਾਡਾ ਸਾਰਾ ਯੂਥ, ਜਿਵੇਂ ਤੁਸੀਂ ਦੱਸਿਆ, ਵੀ ਗੁਰਦੁਆਰੇ ਆਏ, ਮੱਥਾ ਟੇਕਿਆ, ਲੰਗਰ ਛਕਿਆ ਤੇ ਮੁੜ ਕੇ ਸਾਰਾ ਉਹੀ। ਮਤਲਬ ਇਹਨੂੰ ਵਾਪਸ ਯੂਥ ਨੂੰ ਇੱਧਰ ਲਿਆਉਣ ਦੇ ਲਈ, ਸਿੱਖੀ ਦੇ ਰਸਤੇ ਵੱਲ ਲਿਆਉਣ ਲਈ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੂਥ ਨੂੰ ਬਹੁਤ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਯੂਥ ਨੂੰ, ਬਹੁਤ ਜ਼ਿਆਦਾ। ਹੁਣ ਦੇਖੋ ਥੋੜ੍ਹਾ ਟਾਈਮ ਸੀ ਨਿੱਜੀ ਟਾਈਮ, ਪਰ ਉਹ ਅਸੀਂ ਨਿੱਜੀ ਟਾਈਮ ਵੀ ਯੂਜ਼ ਕੀਤਾ ਤਾਂ ਕਿ ਅਸੀਂ ਕੈਂਪਾਂ 'ਤੇ ਸਾਨੂੰ ਇਨਵਾਈਟ ਕੀਤਾ ਗਿਆ ਵੀ ਤੁਸੀਂ ਬੋਲੋ। ਉੱਥੇ ਅਸੀਂ ਸ਼ੈਡਿਊਲ ਦੇਖਿਆ ਵੀ ਸਿੱਖੀ ਕੈਂਪਾਂ ਦਾ ਸ਼ੈਡਿਊਲ ਕੀ ਆ। ਉੱਥੇ ਗੁਰਬਾਣੀ ਦਾ ਸਲੋਟ ਹੈ ਹੀ ਨਹੀਂ। ਹੋਰ ਬਹੁਤ ਅੱਛੀਆਂ ਐਕਟੀਵਿਟੀਜ਼ ਹੈਗੀਆਂ ਆ, ਪਰ ਗੁਰਬਾਣੀ ਦਾ ਸਲੋਟ ਹੀ ਨਹੀਂ ਹੈਗਾ। ਸੋ ਨੌਜਵਾਨਾਂ ਦਾ ਜਿਨ੍ਹਾਂ ਨੇ ਅੱਛੇ ਮਾਰਗ 'ਤੇ ਚੱਲਣਾ ਆ, ਉਹਨਾਂ ਨੂੰ ਅਸੀਂ ਉਤਸ਼ਾਹ ਕਰਦੇ ਹਾਂ ਵੀ ਤੁਸੀਂ ਗੁਰਬਾਣੀ ਵੱਲ ਜਾਓ। ਇਟਸ ਆਵਰ ਸੇਵੀਅਰ, ਇਟ ਇਜ਼ ਆਵਰ ਇੰਸਪੀਰੇਸ਼ਨ, ਇਟ ਇਜ਼ ਆਵਰ ਗੁਰੂ। ਸੋ ਤੁਸੀਂ ਟਾਈਮ ਕੱਢੋ, ਹੈ ਨਾ, ਟਾਈਮ ਕੱਢੋ, ਇਸ ਪਾਸੇ ਜਾਓ, ਫਾਇਦਾ ਹੀ ਹੋਏਗਾ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਨੌਜਵਾਨ ਬਹੁਤ ਛੇਤੀ ਕਹਿੰਦੇ ਆ ਬਾਹਰਲੀਆਂ ਚੀਜ਼ਾਂ ਕਰਕੇ ਮੈਂ ਇਹ ਜੀਵਨ ਛੱਡ ਦੇਣਾ ਆ, ਇਹ ਰਸਤਾ ਛੱਡ ਦੇਣਾ ਆ। ਫਿਰ ਵੀ ਉਹ ਕਹਿੰਦੇ ਅਸੀਂ ਵੀ ਆਰ ਪ੍ਰਾਊਡ ਟੂ ਬੀ ਸਿੱਖਸ। ਆਈ ਮੀਨ ਅਸੀਂ ਤਾਂ ਪ੍ਰਾਊਡ ਹੋਣਾ ਹੀ ਨਹੀਂ ਆ ਪਹਿਲੀ ਗੱਲ ਤਾਂ। ਅਤੇ ਪ੍ਰਾਊਡ ਤਾਂ ਅਸੀਂ ਜੇ ਅਸੀਂ ਹੋਣਾ ਆ, ਜੇ ਅਸੀਂ ਨਿਆਰੇ ਹੈਗੇ ਤਾਂ ਕੋਈ ਮਤਲਬ ਬਣਦਾ, ਥੋੜ੍ਹਾ ਮਤਲਬ ਬਣਦਾ ਆ। ਸੋ ਇਸ ਪਾਸੇ ਜਾਓ। ਦੂਸਰੀ ਗੱਲ ਕਿ ਵੈਸਟਰਨ ਦਾ ਜਿਹੜਾ ਲਾਈਫ ਸਟਾਈਲ ਆ ਉਹਨੂੰ 1-to-1 ਕਾਪੀ ਨਾ ਕਰੋ। ਮੈਂ ਇੱਥੇ ਮੇਰੇ ਸੁਭਾਅ ਆ ਕਿ ਮੈਂ ਲੋਕਾਂ ਨੂੰ ਪੁੱਛਦਾ ਹੁੰਦਾ ਜਿੱਥੇ ਵੀ ਮੈਂ ਜਾਂਦਾ ਹਾਂ। ਮੈਂ ਵੀਰ ਜੀ ਨੂੰ ਵੀ ਗੱਲ ਦੱਸੀ ਸੀ, ਟੈਕਸੀ ਡਰਾਈਵਰਾਂ ਨਾਲ ਮੈਂ ਗੱਲ ਕੀਤੀ ਬਹੁਤ। ਇੱਥੇ ਬਹੁਤ ਸਾਡੇ ਟੈਕਸੀ ਡਰਾਈਵਰ ਆ, ਅਲੱਗ-ਅਲੱਗ ਟੈਕਸੀ ਡਰਾਈਵਰ ਨੇ ਸਾਨੂੰ ਇਹ ਕਿਹਾ ਵੀਰ ਜੀ ਅਸੀਂ ਬਹੁਤ ਡਾਲਰ ਕਮਾ ਲਿਆ, ਆਪਣਾ ਘਰ ਵੀ ਬਣਾ ਲਿਆ, ਪਰ ਅੰਦਰੂਨੀ ਤੌਰ 'ਤੇ ਅਸੀਂ ਦੁਖੀ ਹੈਗੇ ਆ। ਮੈਂ ਕਿਹਾ ਹੈ ਅੱਛਾ, ਪਹਿਲਾ ਬੰਦਾ। ਦੂਸਰਾ, ਜਦੋਂ ਸਾਰਿਆਂ ਨੇ ਵੀ ਇੱਦਾਂ ਗੱਲ ਕੀਤੀ ਅਤੇ ਹੋਰ ਮੁਲਕਾਂ ਵਿੱਚ ਵੀ ਮੈਂ ਜਾਂਦਾ, ਉੱਥੇ ਬੰਦੇ ਕਹਿੰਦੇ ਆ, ਤਾਂ ਪਤਾ ਲੱਗਦਾ ਵੀ ਉਹ ਜਿਹੜਾ ਜੋ ਖਾਲੀਪਨ ਸਾਡੇ ਵਿੱਚ ਹੈ, ਉਹ ਜਿਹੜਾ ਗੁਰਬਾਣੀ ਨਹੀਂ ਕਹਿੰਦੀ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹ ਜਿਹੜਾ ਗਿਆਨ ਹੈ, ਉਹ ਜਿਹੜਾ ਗੈਪ ਹੈ ਜਿਹਨੂੰ ਬ੍ਰਹਮ ਦਾ ਗਿਆਨ ਪਾਉਣਾ ਆ, ਉਹ ਤਾਂ ਵਿੱਚੋਂ ਹੀ ਆਏਗਾ, ਉਹ ਤਾਂ ਗੁਰਬਾਣੀ 'ਚ ਹੀ ਆਏਗਾ, ਅਤੇ ਉਹ ਮਿਸਿੰਗ ਹੈ। ਪਰ ਹੁਣ ਉਹ ਅਹਿਸਾਸ ਕਰਦੇ ਆ ਵੀ ਬੁੱਢੀ ਉਮਰ 'ਤੇ ਅਸੀਂ ਇਸ ਪਾਸੇ ਗਏ ਹੀ ਨਹੀਂ। ਸਾਡੇ ਨਿਆਣੇ ਸਾਰੇ ਕੇਸ ਕੱਟੇ ਆ, ਡਰੱਗਸ ਉਹ ਲੈਂਦੇ ਆ, ਕੱਪੜੇ ਜੋ ਵੀ ਸਾਰਾ ਕੁਛ ਹੈਗਾ ਆ। ਵੀ ਆਰ ਨਾਟ ਰੈਡੀਕਲਸ, ਆਈ ਐਮ ਨਾਟ ਪ੍ਰਮੋਟਿੰਗ ਦੈਟ ਜੀ। ਵੈਸੇ ਵੀ ਕਹਿੰਦਾ ਜੋ ਅੱਛਾਪਨ ਦੂਜੇ ਵਿੱਚ ਹੈਗਾ ਉਹਨੂੰ ਲੈ ਲਓ, ਜੋ ਸਾਡੇ ਵਿੱਚ ਮਾੜਾ ਆ ਉਹ ਅਸੀਂ ਛੱਡਦੇ ਆ। ਸੋ ਯੰਗਸਟਰਸ ਨੂੰ ਇਹ ਕਹਿੰਦਾ go back and reflect upon this, dwell upon the word, and don't be someone said we are born as originals and we die as copies. So Guru Sahib ne ta sanu ਇਹ ਦੱਸਿਆ ਕਿ ਅਸੀਂ ਯੂਨੀਕ ਹੈਗੇ ਆ, ਇੱਕ ਓਂਕਾਰ ਸੀ, ਇੱਕ ਬਣਨਾ ਆ। So try to be unique in everything what you do,
ਸੋ ਵੀ ਆਰ ਟਰਾਈਂਗ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪਰਫੈਕਟ ਹੈਗੇ ਹਾਂ ਭੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਜੀ ਪਰ ਜਿਹੜਾ ਬੰਦਾ ਗਲਤੀ ਕਰਕੇ ਫਿਰ ਉਹੀ ਗਲਤੀ ਕਰਦਾ ਆ ਉਹਨੂੰ ਕਿਸ ਪੱਖੋਂ ਅਸੀਂ ਮਾਫ ਕਰ ਸਕਦੇ ਹਾਂ ਪਰ ਜੇ ਅਸੀਂ ਗਲਤੀ ਕਰਦੇ ਗਲਤ ਪਾਸੇ ਅਸੀਂ ਗਏ ਹਾਂ ਤਾਂ ਅਸੀਂ ਸਾਨੂੰ ਪਛਤਾਵਾ ਹੈਗਾ ਆ ਤਾਂ ਹਮੇਸ਼ਾ ਗੁਰੂ ਸਾਡੇ ਨਾਲ ਹੈ। ਤੁਸੀਂ ਪਹਿਲੀ ਵਾਰ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਇੱਥੇ ਸਾਡੇ ਸਟੂਡੀਓ ਪਹੁੰਚੇ ਹੋ ਤੇ 2 ਮਿੰਟਾਂ ਦੇ ਵਿੱਚ ਬਰੀਫਲੀ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ? Can I say something before you start? ਮੈਨੂੰ ਤਾਂ ਬਹੁਤ ਪ੍ਰਾਈਡ ਹੋਇਆ। ਆਈ ਮੀਨ ਪ੍ਰਾਈਡ ਅਗੇਨ ਇਜ਼ ਅ ਵਰਡ। ਇਹ ਕਹਿੰਦੇ ਕਿ ਸਾਨੂੰ ਪ੍ਰਾਈਡ ਨਹੀਂ ਹੋਣਾ ਚਾਹੀਦਾ। ਸਮ ਕਹਿੰਦੇ ਵੀ ਆਰ ਪ੍ਰਾਊਡ ਟੂ ਬੀ ਸਿੱਖ। ਜੀ ਗੁਰਬਾਣੀ ਸਾਨੂੰ ਕਹਿ ਰਿਹਾ ਕਿ ਡੋਂਟ ਬੀ ਪ੍ਰਾਊਡ ਪਰ ਆਪਾਂ ਕਹਿੰਦੇ ਵੀ ਆਰ ਪ੍ਰਾਊਡ ਟੂ ਬੀ ਸਿੱਖ। ਗੁਰਬਾਣੀ ਸੇਜ਼ ਬੀ ਹੰਬਲ। ਜਦੋਂ ਦਾ ਮੈਂ ਵੀਰ ਜੀ ਨੂੰ ਮਿਲਿਆ ਇਸ ਵਰਲਡ ਬੈਂਕ ਕਾਨਫਰੰਸ ਤੇ ਯੂਨਾਈਟਿਡ ਨੇਸ਼ਨਸ ਕਾਨਫਰੰਸ ਦਾ ਮੀਟਿੰਗ ਤੇ ਮੇਰਾ ਬੋਲਣਾ ਬਹੁਤ ਘੱਟ ਹੋ ਗਿਆ ਕਿਉਂਕਿ ਜਿੰਨਾ ਬਹੁਤ ਹਿਊਮਿਲਿਟੀ ਨਾਲ ਗਿਆਨ ਇਹਨਾਂ ਤੋਂ ਮਿਲ ਰਿਹਾ ਕਿ ਪਤਾ ਲੱਗ ਰਿਹਾ ਕਿ ਇਹਨਾਂ ਨੇ ਡਾਈਵ ਕੀਤਾ ਸਬਮਰੀਨ ਲੈ ਕੇ ਗੁਰਬਾਣੀ ਵਿੱਚ ਕਿਉਂਕਿ ਇੱਕ ਬਹੁਤ ਵੱਡਾ ਓਸ਼ਨ ਹੈ। ਆਪਾਂ ਉੱਪਰ ਫਲੋਟ ਕਰਕੇ ਕਹਿੰਦੇ ਕਿ ਹਾਂ ਆਪਾਂ ਸੇਵਾ ਕਰ ਰਹੇ ਹਾਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਤੇ ਇਹਨਾਂ ਨੇ ਇੱਕ ਗੱਲ ਆਖੀ ਸੀ ਜਿਹੜੀ ਮੇਰੇ ਸੀਨੇ ਵਿੱਚ ਬਹੁਤ ਲੱਗੀ ਕਿ ਸਿੱਖੀ is not about elections, it's about selection. ji Guruji selected the 5. Everything is selected. You are selected, not elected. ਤੇ ਆਪਾਂ ਇਲੈਕਸ਼ਨ ਸੇ ਮਗਰ ਪਏ ਹੋਏ ਆ ਤੇ ਕਿੰਨੇ ਅੱਗੇ ਜਾਣਾ ਪਿੱਛੇ ਜਾਣਾ। Maybe you can talk about that. That is something that I feel a lot of people here should know. ਸਾਡਾ ਮੈਂ ਤੁਸੀਂ ਪੁੱਛਿਆ ਸੀ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਆ। ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਬਲਾਈਂਡਲੀ ਹੋ ਕੇ ਤੁਸੀਂ ਕਾਪੀ ਨਾ ਕਰੋ ਦੂਜਿਆਂ ਦਾ ਸਿਸਟਮ ਦੂਜਿਆਂ ਦਾ ਗਿਆਨ। ਜਿਹੜਾ ਬ੍ਰਹਮ ਗਿਆਨ ਹੈ ਉਸ ਤੋਂ ਉੱਚਾ ਕੋਈ ਗਿਆਨ ਹੋ ਹੀ ਨਹੀਂ ਸਕਦਾ। ਸੋ ਇਲੈਕਸ਼ਨ ਇਹ ਵੈਸਟਰਨ ਕਨਸੈਪਟ ਹੈ। ਇਲੈਕਸ਼ਨ ਪਿੱਛੇ ਲੜਾਈ ਝਗੜੇ ਹੁੰਦੇ ਆ ਜੀ। ਸਿਲੈਕਸ਼ਨ ਪਿੱਛੇ ਲੜਾਈ ਝਗੜਾ ਵੀ ਹੋ ਸਕਦਾ ਆ ਪਰ ਜੇ ਅਸੀਂ ਸਾਡੀ ਹਿਸਟਰੀ ਵੱਲ ਦੇਖੀਏ ਤੇ ਗੁਰੂ ਨਾਨਕ ਨੇ ਕਿਹਨੂੰ ਸਿਲੈਕਟ ਕੀਤਾ ਅੱਗੇ ਜਿਹੜਾ ਸਭ ਤੋਂ ਇਨਲਾਈਟਨਡ ਬੰਦਾ ਸੀ ਉਹਨੂੰ ਸਿਲੈਕਟ ਕੀਤਾ। ਕੋਈ ਇਲੈਕਸ਼ਨ ਨਹੀਂ ਹੋਈ ਪਈ ਇਹਨੂੰ ਅਸੀਂ ਭੇਜਣਾ ਆ ਤੇ ਦੂਜਾ ਧੰਦਾ ਕਹਿੰਦਾ ਸੀ ਇਹਨੂੰ ਭੇਜਣਾ ਆ ਫਿਰ ਤੀਸਰਾ ਆਇਆ ਤੇ ਫਿਰ ਲੜਾਈ ਝਗੜਾ ਹੋ ਗਿਆ। ਹਾਲਾਂਕਿ ਉਹਨਾਂ ਦੇ ਖਿਲਾਫ ਵੀ ਬਹੁਤ ਹਮਲੇ ਹੋਏ ਆ ਤੇ ਕੋਈ ਹੋਰ ਗੁਰੂ ਬਣੇ। ਹਾਲਾਂਕਿ ਉਹ ਤਾਂ ਆਪਣੇ ਆਪ ਨੂੰ ਗੁਰੂ ਕਹਿੰਦੇ ਨਹੀਂ ਆ ਉਹ ਤਾਂ ਦਾਸ ਕਹਿੰਦੇ ਆ ਜਨ ਕਹਿੰਦੇ ਆ ਪਰ ਫਿਰ ਵੀ ਕਹਿਣ ਤੋਂ ਭਾਵ ਜਿਸ ਫੀਲਡ ਦੇ ਵਿੱਚ ਅਸੀਂ ਵਿਚਰਨਾ ਆ ਸਭ ਤੋਂ ਗਿਆਨਵਾਦ ਬੰਦਾ ਸਭ ਤੋਂ ਹੰਬਲ ਬੰਦਾ ਸਭ ਤੋਂ ਓਨੈਸਟ ਬੰਦਾ ਉਹ ਆਪਣੀ ਫੀਲਡ ਦੇ ਵਿੱਚ ਵਿਚਰੇ। ਆਪ ਜਪੇ ਅਵਰਾ ਨਾਮ ਜਪਾ ਜਿਨ ਆਪ ਜਪ ਲਿਆ ਉਹ ਦੂਜਿਆਂ ਨੂੰ ਜਪਾ ਸਕਦਾ ਹੋਰ ਕੋਈ ਨਹੀਂ ਜਪਾ ਸਕਦਾ ਉਹ ਦੂਜੇ ਨੂੰ ਇੰਸਪਾਇਰ ਨਹੀਂ ਕਰ ਸਕਦਾ। ਸੋ ਇਹ ਵੀ ਨੌਜਵਾਨਾਂ ਨੂੰ ਮੈਂ ਕਹਿੰਦਾ ਆ ਕਿ ਤੁਸੀਂ ਰਿਫਲੈਕਟ ਕਰੋ ਕਿ ਸਾਡੇ ਜਿਹੜੇ ਜੋ ਸਿਸਟਮ ਹੋ ਗਏ ਆ ਉਹ ਗੁਰੂ ਸਾਹਿਬ ਨੇ ਜੋ ਸਾਨੂੰ ਸਿਖਾਇਆ ਉਹ ਮੈਚ ਕਰਦੇ ਆ। We should always ask us these questions. The system we have, is it according to what the Guru has told us? If not, very critically reflect upon it. So, Panj Pyana da system, it's about selection again. ਜੀ So, ਸਿਰਫ 2 ਲਫ਼ਜ਼ ਹੈ ਜੇ ਅਸੀਂ ਹੋਰ ਕੁਝ ਨਹੀਂ ਅਸੀਂ ਯਾਦ ਕਰ ਸਕਦੇ ਇਹੀ ਯਾਦ ਕਰ ਲਈ ਹੈ ਕਿ ਮੈਂ ਕੈਂਪ ਵਿੱਚ ਵੀ ਕਿਹਾ ਸੀ ਕਿ ਸਿਲੈਕਸ਼ਨ ਵਰਸਸ ਇਲੈਕਸ਼ਨ ਬਸ ਇਹੀ ਗੱਲ ਯਾਦ ਕਰ ਲਓ ਜਾਂ ਸੋ ਕਿਛ ਕਰ ਜਿਤ ਮੈਂ ਨਾ ਲਾਗੇ। ਇਹ ਬਹੁਤ ਸਿੰਪਲ ਪੰਕਤੀ ਹੈ ਪਰ ਰਾਤ ਨੂੰ ਜਦੋਂ ਮੈਂ ਮੰਜੇ ਤੇ ਜਾਣਾ ਸੋਣਾ ਮੈਂ ਸੋਚਿਆ ਕਿ ਮੇਰੀ ਆਤਮਾ ਨੂੰ ਮੈਂ ਲੱਗੀ ਆ ਜਾਂ ਨਹੀਂ ਲੱਗੀ ਹੈ ਤੇ ਐਦਾਂ ਅਸੀਂ ਸੋਚੀਏ ਐਦਾਂ ਅਸੀਂ ਆਪਣਾ ਜੀਵਨ ਬਣਾਈਏ ਤਾਂ ਫਲ ਸਾਨੂੰ ਮਿਲਣਾ ਤੇ ਦੁਨੀਆ ਨੂੰ ਵੀ ਫਾਇਦਾ ਹੋਊਗਾ। ਮਤਲਬ ਇਟਸ ਸਰਬੱਤ ਦਾ ਭਲਾ ਜਿਵੇਂ ਵੀਰ ਜੀ ਨੇ ਕਿਹਾ ਸੀ। ਸੋ ਐਵਰੀਥਿੰਗ ਇਜ਼ ਇੰਟਰ ਰਿਲੇਟਡ। ਜੀ ਤੇ ਵੀਰ ਜੀ ਇੰਨੀ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਦਰਸ਼ਕਾਂ ਨਾਲ ਸਾਡੇ ਨਾਲ ਤੁਹਾਡੇ ਦੋਵਾਂ ਦਾ ਬਹੁਤ ਧੰਨਵਾਦ ਤੇ ਵੀ ਵੁੱਡ ਡੈਫੀਨੇਟਲੀ ਲੁੱਕ ਫਾਰਵਰਡ ਕਿ ਜਿਹੜਾ ਇਹ ਕਾਨਫਰੰਸ ਦਾ ਸੀਗਾ ਯੂਨਾਈਟਿਡ ਨੇਸ਼ਨਸ ਦਾ ਵਰਲਡ ਬੈਂਕ ਨੇ ਆਰਗੇਨਾਈਜ਼ ਕੀਤਾ ਸੀ ਇਹਨਾਂ ਦਾ ਨੈਕਸਟ ਸਟੈਪ ਫਰਦਰ ਕੀ ਹੋਊਗਾ ਤੇ ਇਹਦੇ 'ਚ ਕੀ ਡਿਵੈਲਪਮੈਂਟਸ ਆਉਣਗੀਆਂ ਟਾਈਮ ਟੂ ਟਾਈਮ। ਤੇ ਨਾਲ ਹੀ ਮੈਂ ਦਰਸ਼ਕਾਂ ਦੀ ਕਚਹਿਰੀ ਇੱਕ ਸਵਾਲ ਰੱਖਦਾ ਕਿ ਜਿਹੜੀ ਅਸੀਂ ਇਹ ਵਿਚਾਰ ਚਰਚਾ ਕੀਤੀ ਹੈ ਇਹਦੇ 'ਚ ਖੁਸ਼ਵੰਤ ਸਿੰਘ ਵੀਰ ਜੀ ਨੇ ਬੜੇ ਮਤਲਬ ਸਿੱਖੀ ਫਲਸਫੇ ਬਾਰੇ ਦੱਸਿਆ ਕਿ ਸਾਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਅਸੀਂ ਆਪਣੇ ਅੰਦਰ ਇੱਕ ਝਾਤ ਮਾਰੀਏ ਅਸੀਂ ਅੱਜ ਕਿੱਥੇ ਖੜੇ ਹਾਂ ਤੇ ਸਾਨੂੰ ਆਪਣੀ ਲਾਈਫ ਦੇ ਵਿੱਚ ਇੱਕ ਏਮ ਸੈੱਟ ਕਰਕੇ ਉਧਰ ਨੂੰ ਅਸੀਂ ਕਿਵੇਂ ਤੁਰ ਸਕਦੇ ਹਾਂ ਇੱਕ ਸਿੱਖ ਪੁਆਇੰਟ ਆਫ ਵਿਊ ਦੇ ਨਾਲ ਸਿੱਖ ਪਰਸਪੈਕਟਿਵ ਦੇ ਨਾਲ। ਇੰਨਾ ਕਹਿੰਦਾ ਮੈਂ ਤੁਹਾਡੇ ਕੋਲੋਂ
ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।